ਅਗਲੀ ਖਬਰ ਇੰਗਲੈਂਡ ਦੇ ਵਿੱਚ। ਇੰਗਲੈਂਡ 'ਚ ਇੱਕ ਵਾਰੀ ਫਿਰ ਨਵਾਂ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਬਣਨ ਜਾ ਰਿਹਾ ਆ। ਐਂਡੀ ਬਰਨਮ ਉਹਨਾਂ ਨੂੰ ਲੀਡਰ ਯੂਕੇ ਦੀ ਲੇਬਰ ਪਾਰਟੀ ਦਾ ਡਿਕਲੇਅਰ ਕਰ ਦਿੱਤਾ ਗਿਆ ਹੈਗਾ। ਕਹਿੰਦੇ ਵੀ ਉਹਨਾਂ ਨੂੰ 379 ਵੋਟਾਂ ਮਿਲੀਆਂ, 403 ਜਿਹੜੀਆਂ ਲੇਬਰ ਦੀਆਂ ਉਹਦੇ ਵਿੱਚੋਂ। ਸੋ ਉਹ ਮੰਡੇ ਨੂੰ ਜਿਹੜਾ ਚਾਰਜ ਆ ਉਹ ਸੰਭਾਲ ਲੈਣਗੇ। ਜੀ ਬਿਲਕੁਲ। ਸੋ ਇੰਗਲੈਂਡ ਦੇ ਵਿੱਚ ਕਾਫੀ ਜ਼ਿਆਦਾ ਪੋਲੀਟੀਕਲ ਅਨਰੈਸਟ ਇਸ ਟਾਈਮ ਚੱਲ ਰਹੀ ਹੈਗੀ ਆ। ਤੇ ਯੂਕੇ ਦੇ ਜਿਹੜੇ ਮੌਜੂਦਾ ਪ੍ਰਾਈਮ ਮਿਨਿਸਟਰ ਸੀਗੇ ਕੀਰ ਸਟਾਰਮਰ, ਉਹਨਾਂ ਨੂੰ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ ਸੀਗਾ। ਸੋ ਐਂਡੀ ਬਰਨਹੈਮ, ਕਿੰਗ ਆਫ ਦਾ ਨਾਰਥ ਕਹਿੰਦੇ ਇਸ ਨੂੰ ਆਖਿਆ ਜਿਹੜਾ ਹੋ ਜਾਂਦਾ ਆ। ਉਹਨਾਂ ਨੇ ਬਿਆਨ ਜਿਹੜਾ ਇਹ ਦਿੱਤਾ, ਕਹਿੰਦੇ ਵੀ ਅਸੀਂ ਜਿਹੜੀਆਂ ਮਿਡਲ ਕਲਾਸ ਫੈਮਲੀਜ਼ ਆ, ਜਿਹੜੇ ਕਿ ਲੋਕ ਯੂਕੇ ਨੂੰ ਚਲਾਉਂਦੇ ਨੇ, ਉਹਨਾਂ ਨੂੰ ਅਸੀਂ ਇੱਕ ਆਸ, ਇੱਕ ਹੋਪ ਜਿਹੜੀ ਉਹ ਦੇਣੀ ਚਾਹੁੰਦੇ ਹੈਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆਈਆਂ ਹੈਗੀਆਂ। ਸੋ ਐਂਡੀ ਬਰਨਹੈਮ ਉਹਨਾਂ ਨੇ ਹੁਣ ਯੂਕੇ ਦੇ ਜਿਹੜੀ ਪੋਲੀਟਿਕਸ ਆ ਉਹਨਾਂ ਨੂੰ ਲੀਡ ਜਿਹੜਾ ਉਹ ਕਰਨਾ ਆ। ਸੋ ਲੇਬਰ ਪਾਰਟੀ ਦੇ ਉੱਥੇ ਦੇ ਇਹ ਲੀਡਰ ਦੇ ਤੌਰ ਦੇ ਉੱਤੇ ਉੱਭਰ ਕੇ ਜਿਹੜੇ ਉਹ ਸਾਹਮਣੇ ਆਏ ਹੈਗੇ ਆ। ਸੋ ਇਹ ਹੁਣ ਕਿੱਦਾਂ ਦੀ ਭੂਮਿਕਾ ਨਿਭਾ ਸਕਣਗੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਪਤਾ ਲੱਗੇਗਾ। ਉੱਥੇ ਜਿਹੜੀ ਰਿਫਾਰਮ ਪਾਰਟੀ ਵਾਲਾ ਨਾਈਜਲ ਫਰਾਜ, ਜਿਸਨੂੰ ਯੂਕੇ ਦਾ ਟਰੰਪ ਵੀ ਜਿਹੜਾ ਉਹ ਕਹਿ ਕੇ ਪੁਕਾਰਿਆ ਜਾਂਦਾ ਰਿਹਾ ਆ, ਉਸ ਨੇ ਅਸਤੀਫਾ ਦਿੱਤਾ ਸੀ ਆਪਣੀ ਸੀਟ ਤੋਂ। $5 ਮਿਲੀਅਨ ਪਾਉਂਡ ਕ੍ਰਿਪਟੋ ਕਰੰਸੀ ਵਾਲੇ ਇੱਕ ਬੰਦੇ ਤੋਂ ਲਏ। ਗਾਰਡੀਅਨ ਅਖਬਾਰ ਨੇ ਉਹਦਾ ਐਕਸਪੋਜ਼ੇ ਕੀਤਾ ਤੇ ਉਸ ਤੋਂ ਬਾਅਦ ਪਤਾ ਲੱਗਾ ਵੀ ਇੱਕ ਹੋਰ ਥਾਂ ਤੋਂ ਇਸ ਬੰਦੇ ਨੇ ਜਿਹੜੇ ਉਹ ਪੈਸੇ ਜਿਹੜੇ ਉਹ ਪਾਉਂਡ ਲਏ ਸੀਗੇ, ਤੇ ਉਹਨੇ ਆਪਣੀ ਸੀਟ ਤੋਂ ਅਸਤੀਫਾ ਦੇ ਕੇ ਫਿਰ ਉਸੇ ਸੀਟ ਦੇ ਲਈ ਹਰਜੋਤ ਸਿੰਘ ਜੀ ਖੜ ਗਿਆ ਇਲੈਕਸ਼ਨ ਦੇ ਲਈ। ਤੇ ਹੁਣ ਉਹਦੇ ਉਲਟ ਪਾਰਲੀਮੈਂਟ ਦੇ ਵਿੱਚ ਆਲਰੇਡੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਸ਼ਾਇਦ ਇਨਵੈਸਟੀਗੇਸ਼ਨ ਤੋਂ ਬਚਣ ਦੇ ਲਈ ਉਹਨੇ ਇਹ ਕਾਂਡ ਜਿਹੜਾ ਉਹ ਕੀਤਾ, ਪਰ ਉਹਦੇ ਖਿਲਾਫ ਕਿਸੇ ਪਾਰਟੀ ਨੇ ਜਿਹੜਾ ਹਰਜੋਤ ਸਿੰਘ ਜੀ ਕੈਂਡੀਡੇਟ ਨਹੀਂ ਖਿਲਾਰਿਆ, ਜੇਤੋਂ ਨੇ ਜਿਹੜਾ ਉਹ ਜਾਣਾ ਆ। ਤੇ ਪਰ ਜਿਹੜੀ ਕਹਿੰਦੇ ਵੀ ਇਨਵੈਸਟੀਗੇਸ਼ਨ ਆ ਫਿਰ ਚੱਲਦੀ ਰਹਿਣੀ ਆ। ਸੋ ਇਹ ਚੀਜ਼ ਜਿਹੜੀ ਨਾਈਜਲ ਫਰਾਜ ਆ ਉਹ ਇਹ ਕਹਿਣ ਦੀ ਕੋਸ਼ਿਸ਼ ਕਰੂਗਾ ਵੀ ਨਹੀਂ ਜੀ ਦੇਖੋ ਜੀ, ਮੈਨੂੰ ਤਾਂ ਲੋਕਾਂ ਨੇ ਦੁਬਾਰਾ ਜਿਹੜਾ ਉਹ ਚੁਣ ਲਿਆ, ਜਦ ਕਿ ਉਹਦੇ ਆਪੋਜੀਸ਼ਨ ਦੇ ਵਿੱਚ ਖਿਲਾਰਿਆ ਹੀ ਉਹਨਾਂ ਨੇ ਬੰਦਾ ਕੋਈ ਨਹੀਂ ਆ। ਤੇ ਲੋਕ ਕਹਿ ਰਹੇ ਆ ਵੀ ਇਹ ਤਾਂ ਹੁਣ ਬਗੈਰ ਮਤਲਬ ਤੋਂ ਪਾਉਂਡ ਜਿਹੜੇ ਉਹ ਵੇਸਟ ਕਰਨ ਵਾਲੀ ਜਿਹੜੀ ਉਹ ਗੱਲ ਬਣੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹੋਇਆ ਆ। ਪਰ ਯੂਕੇ ਦੇ ਜਿਹੜੇ ਹੁਣ ਨਵੇਂ ਪ੍ਰਾਈਮ ਮਿਨਿਸਟਰ ਆ, ਇਹ ਹੁਣ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਇੰਗਲੈਂਡ ਨੂੰ ਕੋਈ ਪੈਰਵਾਈ ਆ ਯੂਕੇ ਨੂੰ ਜਿਹੜੀ ਉਹ ਦੇ ਸਕਦੇ ਆ ਜਾਂ ਨਹੀਂ। ਜੀ ਬਿਲਕੁਲ। ਸੋ ਜਿਹੜੇ ਐਂਡੀ ਬਰਨਹਮ ਆ, ਉਹ ਪ੍ਰਾਈਮ ਮਿਨਿਸਟਰ ਇਨ ਵੇਟਿੰਗ ਸੀਗੇ ਕਾਫੀ ਹਫ਼ਤਿਆਂ ਤੋਂ, ਤੇ ਉਹਨਾਂ ਨੇ ਇੱਕ ਸਪੈਸ਼ਲ ਇਲੈਕਸ਼ਨ ਪਾਰਲੀਮੈਂਟ 'ਚ ਪਿਛਲੇ ਮਹੀਨੇ ਜਿੱਤੀ ਸੀਗੀ। ਡਿਟੇਲ ਉਹਨਾਂ ਦੀਆਂ ਕੀ ਪਾਲਿਸੀ ਪ੍ਰਾਇਓਰਟੀਜ਼ ਹੋਣਗੀਆਂ ਉਹ ਹਜੇ ਨਹੀਂ ਆਈਆਂ, ਪਰ ਉਹ ਨੰਬਰ 10 ਡਾਊਨਿੰਗ ਸਟਰੀਟ ਜਿੱਥੇ ਪ੍ਰਾਈਮ ਮਿਨਿਸਟਰ ਦਾ ਘਰ ਹੈਗਾ ਆ ਉੱਥੇ ਉਹ ਪਹੁੰਚਣਗੇ। ਤੇ ਕੁਛ ਕੁ ਜਿਹੜੀਆਂ ਪ੍ਰਾਇਓਰਟੀਜ਼ ਉਹਨਾਂ ਨੇ ਇਹ ਕੀਤੀਆਂ ਹੈਗੀਆਂ ਆ ਵੀ ਜੋ 40 ਸਾਲਾਂ 'ਚ ਵਾਪਰਿਆ ਉਹਨੂੰ ਰਿਵਰਸ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਸੋ ਕਹਿੰਦੇ ਵੀ ਅਸੀਂ ਪਾਵਰ ਬੈਕ ਲਵਾਂਗੇ ਫਰੋਮ ਵੈਸਟ ਮਿਨਿਸਟਰ ਤੇ ਵਾਈਟ ਹਾਲ ਤੋਂ। ਸੋ ਪਿਛਲੇ ਕੁਝ ਸਾਲਾਂ ਦੇ ਵਿੱਚ ਕਿੰਨੇ ਹੀ ਜਿਹੜੇ ਪ੍ਰਾਈਮ ਮਿਨਿਸਟਰ ਆ ਯੂਕੇ ਦੇ ਵਿੱਚ ਬਦਲ ਗਏ ਆ। ਸੋ ਯੂਕੇ ਦੀ ਪੋਲਿਟਿਕਸ ਦੇ ਵਿੱਚ ਕਾਫੀ ਉਥਲ-ਪੁਥਲ ਜਿਹੜਾ ਆ ਚੱਲ ਰਿਹਾ ਹੈਗਾ ਪਿਛਲੇ ਕੁਝ ਸਾਲਾਂ ਤੋਂ। ਜੀ ਤੇ ਹਰਜੋਤ ਜੀ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।